ਅਗਲੀ ਗੱਲ ਕਰੀਏ ਗਿਆਨੀ ਹਰਪ੍ਰੀਤ ਸਿੰਘ ਜੀ ਦੀ, ਉਹਨਾਂ ਦੇ ਉੱਤੇ ਕਹਿੰਦੇ ਮਾਣਹਾਨੀ ਦੇ ਕੇਸ ਹੋਣਗੇ ਸ਼ਰਮਾ ਜੀ? ਬਿਲਕੁਲ ਜੀ, ਕੱਲ ਅੰਤਰਿੰਗ ਕਮੇਟੀ ਦੀ ਬੈਠਕ 'ਚ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੇ 2 ਪ੍ਰੈਸ ਕਾਨਫਰੰਸਾਂ ਦਾ 2 ਜ਼ਿਕਰ ਦਾ ਮਾਮਲਾ ਆਇਆ। ਇੱਕ ਗੁਰਦੁਆਰਾ ਭੱਠਾ ਸਾਹਿਬ ਨੂੰ ਲੈ ਕੇ, ਇੱਕ ਗੁਰਦੁਆਰਾ ਅੰਬ ਸਾਹਿਬ ਨੂੰ ਲੈ ਕੇ। ਇੱਕ ਮਾਮਲਾ ਤਾਂ ਗੁਰਦੁਆਰਾ ਅੰਬ ਸਾਹਿਬ ਦਾ ਚੱਲੇ ਰਿਹਾ ਜੀ ਕਿ ਮੈਨੇਜਰ ਨੇ ਕਾਗਜ਼ ਪੱਤਰ ਇੱਧਰ ਉੱਧਰ ਕਰਕੇ ਕੋਈ ਜ਼ਮੀਨ ਵੇਚਤੀ। ਉਹ ਮਾਮਲਾ ਤਾਂ ਅਦਾਲਤਾਂ 'ਚ ਹੈਗਾ ਹੀ ਹੈ। ਪੰਜਾਬ ਸਰਕਾਰ ਵੀ ਆਪਣੇ ਹਿਸਾਬ ਨਾਲ ਪੈਰਵੀ ਕਰ ਰਹੀ ਹੈ, SGPC ਵੀ ਕਰ ਰਹੀ ਹੈ। ਪਰ ਕੁਝ ਜ਼ਮੀਨਾਂ ਇਹਨਾਂ ਦੀਆਂ ਗਵਾਂਡਾ 'ਚ ਆਈਆਂ, ਉਹਨੂੰ ਲੈ ਕੇ ਵੀ ਗਿਆਨੀ ਹਰਪ੍ਰੀਤ ਸਿੰਘ ਨੇ ਸਵਾਲ ਖੜੇ ਕੀਤੇ ਸੀ ਜੀ। ਤੇ ਉਸ ਤੇ ਕਹਿ ਰਹੇ ਨੇ ਜੀ ਕਿ ਸਾਰਾ ਕੁਝ ਕਾਨੂੰਨੀ ਤੌਰ ਤੇ ਦਸਤਾਵੇਜ਼ੀ ਤੌਰ ਤੇ ਸਹੀ ਹੋਇਆ ਹੈ, ਜਾਣ ਕੇ SGPC ਨੂੰ ਬਦਨਾਮ ਕੀਤਾ ਜਾ ਰਿਹਾ ਹੈ ਤੇ ਇਹ ਜਾਣਬੁੱਝ ਕੇ ਗਿਆਨੀ ਹਰਪ੍ਰੀਤ ਸਿੰਘ ਸਿਆਸਤ ਕਰ ਰਹੇ ਨੇ। ਇਸੇ ਤਰ੍ਹਾਂ ਗੁਰਦੁਆਰਾ ਭੱਠਾ ਸਾਹਿਬ ਦੀ ਜ਼ਮੀਨ ਦੇ ਮਾਮਲੇ 'ਚ ਵੀ ਧਾਮੀ ਹੋਰਾਂ ਨੇ ਆਪਣੀ ਸਫਾਈ ਦਿੱਤੀ ਕਿ ਨਹੀਂ, ਅਜਿਹਾ ਕੁਝ ਨਹੀਂ ਜੋ ਗਿਆਨੀ ਹਰਪ੍ਰੀਤ ਸਿੰਘ ਕਹਿ ਰਹੇ ਨੇ। ਗਿਆਨੀ ਹਰਪ੍ਰੀਤ ਸਿੰਘ ਹੁਣ ਧਾਰਮਿਕ ਸ਼ਖਸੀਅਤ ਨਹੀਂ ਹੈਗੇ ਜੀ, ਉਹਨਾਂ ਦਾ ਪਿਛੋਕੜ ਧਾਰਮਿਕ, ਉਹਨਾਂ ਰਾਜਨੀਤਿਕ ਵਿਅਕਤੀ ਨੇ, ਰਾਜਨੀਤਿਕ ਪਾਰਟੀ ਦੇ ਮੁਖੀ ਨੇ ਤੇ ਇਸ ਲਈ ਉਹਨਾਂ ਦਾ ਫਿਰ ਪਲਟਵਾਰ ਰਾਜਨੀਤਿਕ ਤਰੀਕੇ ਕਰਨ ਵਾਲੇ ਆਉਂਦਾ ਹੈ। ਕਿਉਂਕਿ ਜਦੋਂ SGPC ਨੇ ਅੰਤਰਿੰਗ ਕਮੇਟੀ ਦੀ ਬੈਠਕ ਤੋਂ ਬਾਅਦ 2 ਮਾਮਲਿਆਂ ਦਾ ਹਵਾਲਾ ਦੇ ਕੇ ਕਿਹਾ ਜੀ ਕਿ ਜੀ ਜਾਂ ਤਾਂ ਉਹ ਮਾਫੀ ਮੰਗ ਲੈਣ ਤੁਰੰਤ, ਨਹੀਂ ਤਾਂ ਫਿਰ ਅਸੀਂ 2 ਗੁਰੂ ਘਰਾਂ ਦੇ ਮੈਨੇਜਰਾਂ ਨੂੰ ਕਹਾਂਗੇ ਕਿ ਉਹ ਮਾਣਹਾਨੀ ਦਾ ਕੇਸ ਕਰ। ਠੀਕ ਹੈ। ਤੇ ਉਹ ਕਹਿੰਦੇ ਵੀ ਠੀਕ ਹੈ, ਫਿਰ ਮੈਂ ਹਰ ਗੁਰੂ ਘਰ ਦੇ ਵਿੱਚ ਜੋ ਚੱਲ ਰਿਹਾ ਰੋਜ਼ ਖੋਲਦਿਆ ਕਰੂੰਗਾ, ਰੋਜ਼ ਮਾਣਹਾਨੀ ਦਾ ਕੇਸ ਪਾ ਦਿਆ ਕਰੋ। ਮਤਲਬ ਇੱਕ ਤਰ੍ਹਾਂ ਉਹਨਾਂ ਨੇ ਰਾਜਨੀਤਿਕ ਤੌਰ ਤੇ ਆਪਣੇ ਮਨ ਨੂੰ ਮਜ਼ਬੂਤ ਦਿਖਾਇਆ ਕਿ ਮੈਂ ਸੱਚ ਕਹਿ ਰਿਹਾ। ਕਿਉਂਕਿ ਇਹ ਫੈਸਲਾ ਉਸ ਤਰੀਕੇ ਨਾਲ ਲੈਣਾ ਕਿ ਫਿਰ ਤਾਂ ਬਹੁਤ ਕੁਛ ਹੈ ਜੀ, ਰੋਜ਼ ਕੇਸ ਕਰਦੇ ਰਹੋ। ਹੁਣ ਇਸ ਮਾਮਲੇ ਦੇ ਵਿੱਚ ਕਿਤੇ ਨਾ ਕਿਤੇ ਸਪਸ਼ਟ ਦਿਖਦਾ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਨੂੰ ਜਦੋਂ ਹਟਾਇਆ ਗਿਆ ਸੀ ਤਦ ਵੀ ਉਹ ਬਦਲਾਖੋਰੀ ਵਾਲੀ ਭਾਵਨਾ ਚ ਝਲਕਦੀ ਸੀ ਜੀ। ਕਿਉਂਕਿ ਤਦ ਵੀ ਇਹ ਸਵਾਲ ਆਇਆ ਸੀ ਕਿ ਜੇ ਉਹਨਾਂ ਤੇ ਇੰਨੇ ਦੋਸ਼ ਗੰਭੀਰ ਨੇ ਤਾਂ ਉਹ ਜਥੇਦਾਰ ਕਿਉਂ ਲਾਏ? ਜੋ ਇੰਨੇ ਗੰਭੀਰ ਮਾਮਲਿਆਂ ਚ ਘਿਰੇ ਸੀ ਤਾਂ ਜਥੇਦਾਰ ਕਿਉਂ ਲਾਏ ਗਏ? ਤੇ ਜਦੋਂ 2 ਦਸੰਬਰ ਵਾਲੇ ਫੈਸਲੇ ਆ ਗਏ ਤੇ ਉਹਨਾਂ ਚ ਕੁਝ ਫੈਸਲੇ ਤੁਹਾਨੂੰ ਪ੍ਰਵਾਨ ਨਹੀਂ ਹੈ ਨਾ, ਤੁਹਾਡੀ ਬਾਦਲ ਦਲ ਦੀ ਜੁੰਡੀ ਨੂੰ ਲੱਗਿਆ ਕਿ ਤਾਂ ਸਾਨੂੰ ਨੁਕਸਾਨ ਪਹੁੰਚਾਉਣਗੇ, ਫਿਰ ਤੁਸੀਂ ਪਰੇ ਕਰ ਲਿਓ, ਦੋਸ਼ਾਂ ਨੂੰ ਸਾਹਮਣੇ ਲਿਆਏ। ਤੋ ਇਸ ਲਈ ਉਸ ਤੋਂ ਬਾਅਦ ਇਹ ਰਾਜਨੀਤਿਕ ਵਰਤਾਰਾ ਆਪਾਂ ਦੇਖਿਆ ਕਿ ਜਦੋਂ ਪ੍ਰਧਾਨ ਬਣ ਗਏ ਸਾਰਾ ਕੁਝ, ਹੁਣ ਉਹ ਇੱਕ ਧਿਰ ਨੇ, ਉਹ ਤਕੜੀ ਧਿਰ ਨੇ, ਕਮਜ਼ੋਰ ਧਿਰ ਨੇ। ਵੋਟ ਰਾਜਨੀਤੀ ਦੇ ਵਿੱਚ ਵੋਟਾਂ ਨਾਲ ਫੈਸਲਾ ਇਹ ਵੱਖਰਾ ਸਵਾਲ ਹੈ ਨਾ। ਸੁਖਬੀਰ ਸਿੰਘ ਬਾਦਲ ਆਪਣੇ ਤਰੀਕੇ ਨਾਲ ਅੱਗੇ ਵੱਧ ਗਏ ਨੇ, ਆਪੇ ਪ੍ਰਧਾਨ ਮੁੜ ਕੇ ਥਾਪ ਲਿਆ ਗਿਆ, ਉਹ ਸਾਰੀ ਕਵਾਇਦ ਹੈ ਜੀ। ਪਰ ਉਹਦੇ ਵਿਚਾਲੇ ਇੱਕ ਨਾ ਇੱਕ ਤਾਂ ਗੱਲ ਹੈ ਕਿ ਪੁਨਰ ਸੁਰਜੀਤ ਅਕਾਲੀ ਦਲ ਦਾ ਕੋਈ ਵੀ ਫੈਸਲਾ ਬਾਦਲ ਧਿਰ ਦੀ ਨਜ਼ਰ ਤਾਂ ਖਿੱਚਦਾ ਅਜੇ ਵੀ। ਸਹੀ ਹੈ। ਇਸੇ ਲਈ ਤੁਸੀਂ ਉਹਨਾਂ ਦੀ ਟਿੱਪਣੀ ਨੂੰ ਉਹਦੇ ਨਾਲੋਂ ਵੱਧ ਤਾਂ ਕਦੇ ਰਵਨੀਤ ਬਿੱਟੂ ਬੋਲ ਪਿਆ, ਕਦੇ ਹੋਰ ਪਾਰਟੀ ਲੀਡਰ ਬੋਲ ਪਿਆ, ਉਹਨਾਂ ਦੇ ਕਿੰਨੇ ਮਾਣਹਾਨੀ ਤੇ ਕੇਸ ਕਰ ਦਿਓ। ਸਹੀ ਹੈ, ਬਿਲਕੁਲ। ਇਹਨਾਂ ਨਾਲੋਂ ਘਟੀਆ ਸ਼ਬਦ, ਘਟੀਆ ਬੋਲੀ, ਮਤਲਬ ਕੱਲ ਰਵਨੀਤ ਸਿੰਘ ਬਿੱਟੂ ਤਾਂ ਸਿੱਧਾ ਕਹਿ ਰਿਹਾ ਸੀਗਾ ਵੀ ਕਿ ਚਿੱਟੇ ਦੀ ਹੱਟੀ ਇਹਨਾਂ ਨੇ ਖੋਲੀ ਵੀ ਹੈ, ਚਿੱਟਾ ਇਹ ਲੈ ਕੇ ਆਏ ਨੇ, ਹੈਨਾ, ਕਰੋ ਮਾਣਹਾਨੀ ਦਾ ਕੇਸ ਉਹਤੇ, ਹੈਨਾ। ਉਹ ਤਾਂ ਇੱਥੋਂ ਤੱਕ ਕਹਿ ਰਿਹਾ ਕਿ ਬਈ ਮਤਲਬ ਕਿ ਇਹਨਾਂ ਨੇ ਬੇਅਦਬੀਆਂ ਕਰਾਈਆਂ ਨੇ। ਸਹੀ ਹੈ, ਸਹੀ ਹੈ, ਬਿਲਕੁਲ। ਨਹੀਂ, ਗੱਲ ਇਹ ਹੁੰਦੀ ਹੈ ਕਿ ਇਹਨਾਂ ਦੇ ਰਾਜ 'ਚ ਬੇਅਦਬੀਆਂ ਹੋਈਆਂ ਨੇ, ਉਹ ਸਿੱਧਾ ਕਹਿ ਰਿਹਾ, ਕਿਉਂਕਿ ਉਹ ਅਦਾਲਤ ਫੈਸਲਾ ਕਰੂਗੀ ਕਿ ਦੋਸ਼ੀ ਹੈਗੇ ਕਿ ਨਹੀਂ ਹੈਗੇ। ਤੇ ਪਰ ਬਿੱਟੂ ਸਿੱਧਾ ਕਹਿ ਰਿਹਾ ਫਿਰ ਕਰੋ ਮਾਣਹਾਨੀ ਦਾ ਕੇਸ ਉਹਦੇ ਤੇ। ਬਿਲਕੁਲ। ਤੇ ਇਹਦਾ ਮਤਲਬ ਕਿਤੇ ਨਾ ਕਿਤੇ ਗਿਆਨੀ ਹਰਪ੍ਰੀਤ ਸਿੰਘ ਦੀਆਂ ਚੋਭਾਂ ਤੁਹਾਡੇ ਚੁਭ ਰਹੀਆਂ ਨੇ ਤੇ ਬਿੱਟੂ ਦੇ ਬੋਲਣ ਤੁਸੀਂ ਕਹਿੰਦੇ ਹੋ ਜੀ ਇਹਦੇ ਪਰਵਾਹ ਨਾ ਕਰੋ ਜੀ, ਇਹਦੀ ਅਣਦੇਖੀ ਕਰ ਦਿਓ ਜੀ। ਪ੍ਰੈਸ ਕਾਨਫਰੰਸ ਕੀਤੀ ਅਕਾਲੀ ਦਲ ਨੇ ਕਿ ਅਣਦੇਖੀ ਕਰ ਦਿਓ ਜੀ, ਇਹ ਨਵਾਂ ਭਾਜਪਾ ਹੀ ਬਣਿਆ, ਇਸ ਲਈ ਜ਼ਿਆਦਾ ਚੀਕਾਂ ਮਾਰਦਾ। ਅੱਛਾ। ਕਿਉਂਕਿ ਤੁਸੀਂ ਵੀ ਭਾਜਪਾ ਦੇ ਖਿਲਾਫ ਖੁੱਲ ਕੇ ਬੋਲਣ ਦੀ ਹਿੰਮਤ ਨਹੀਂ ਕਰ ਪਾ ਰਹੇ, ਚਾਹੁੰਦੇ ਨਹੀਂ ਬੋਲਣਾ, ਤੇ ਪਤਾ ਨਹੀਂ ਕਦੋਂ ਕਿਹਨੂੰ ਜੱਫੀ ਪਾਉਣੀ ਪੈ ਜਾਵੇ। ਇਹ ਸਾਰੇ ਅਕਾਲੀ ਦਲਾਂ ਦੀ ਦੁਵਿਧਾ ਇਹੀ ਹੈ। ਸਹੀ ਗੱਲ। ਤੋ ਇਸ ਸਥਿਤੀ ਦੇ ਵਿੱਚ ਜਦੋਂ ਫਸੇ ਹੋਵੋ ਫਿਰ ਤੁਸੀਂ ਟਕਰਾਅ 'ਚ ਪੈਂਦੇ ਹੋ। ਇਹ ਟਕਰਾਅ ਵਿਅਕਤੀਆਂ ਲਈ, ਮੈਂਬਰਾਂ ਲਈ, ਅਹੁਦੇਦਾਰਾਂ ਲਈ ਹੋਵੇ ਨੁਕਸਾਨਦੇਹ ਜਾਂ ਫਾਇਦੇਮੰਦ, ਵੱਖਰਾ ਸਵਾਲ ਹੈ। ਪਰ ਇਹ ਪੰਜਾਬ ਲਈ, SGPC ਲਈ, ਸਿੱਖ ਸਿਧਾਂਤਾਂ ਲਈ, ਅਕਾਲੀ ਦਲ ਲਈ, ਖੇਤਰੀ ਪਾਰਟੀ ਲਈ, ਪੰਥ ਲਈ ਬਹੁਤ ਖਤਰਨਾਕ ਹੈ ਜੀ। ਪੰਜਾਬ ਚਾਹੁੰਦਾ ਵੀ ਲੀਡਰ ਕੋਈ ਹੋਵੇ ਅੜ ਕੇ ਗੱਲ ਕਰਨ ਵਾਲਾ, ਜਿਵੇਂ ਆਪਾਂ ਕੱਲ ਪਰਸੋਂ ਵੀ ਗੱਲ ਕੀਤੀ ਸ਼ਰਮਾ ਜੀ ਖਬਰਾਂ ਦੇ ਵਿੱਚ ਕਿ ਕਿਹੋ ਜਿਹਾ ਲੀਡਰ ਚਾਹੁੰਦਾ ਪੰਜਾਬ ਦੇ ਲੀਡਰ ਚਾਹੁੰਦੇ ਆ ਪੰਜਾਬ ਨੂੰ, ਪਰ ਅੜ ਕੇ ਨਹੀਂ ਗੱਲ ਕਰਨੀ। ਉਹ ਉਧਰ ਨੂੰ ਉਲਾਰਵਾਦੀ ਹੋ ਕੇ ਗੱਲ ਕਰਨੀ ਚਾਹੁੰਦੇ ਆ, ਉਹਨਾਂ ਦੇ ਨਾਲ ਵਿਗਾੜਨੀ ਨਹੀਂ ਚਾਹੁੰਦੇ ਅਸਲ ਦੇ ਵਿੱਚ, ਜਿਹੜੇ ਪੰਜਾਬ ਨਾਲ ਪਹਿਲਾਂ ਹੀ ਵਿਗਾੜੀ ਬੈਠੇ ਆ।